ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਮਲੇਰਕੋਟਲਾ ਤੋਂ ਪੰਜਾਬ ਤੋਂ ਨੂਰਾ ਮਲੇਰਕੋਟਲੀਆ ਜੀ ਦੀ ਹੈ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਮਲੇਰਕੋਟਲੇ ਦੀ ਧਰਤੀ ਉੱਤੇ ਦੰਗਾ ਕਰਵਾਉਣ ਲਈ RSS ਵਿਦੇਸ਼ੀ ਸਟਾਈਲ ਖਾਕੀ ਚੱਡੀ ਦੀ ਅੱਖ। ਇਹ ਲਿਖਦੇ ਹਨ, ਮੈਂ ਕੁਝ ਦਿਨ ਪਹਿਲਾਂ ਆਪਣੇ ਮਲੇਰਕੋਟਲੇ ਵਿੱਚ ਦੇਖਿਆ ਕਿ ਇਹ ਵਿਦੇਸ਼ੀ ਸਟਾਈਲ ਖਾਕੀ ਚੱਡੀ ਧਾਰੀ ਮਲੇਰਕੋਟਲੇ ਵਿੱਚ ਆ ਗਏ ਹਨ ਅਤੇ ਇਹਨਾਂ ਨੇ ਆਪਣਾ ਭਾਰਤ ਸਰਕਾਰ ਦੀ ਸਪੋਰਟ ਵਾਲਾ ਆਤੰਕਵਾਦੀ ਪ੍ਰਦਰਸ਼ਨ ਵੀ ਕੀਤਾ। ਇਹਨਾਂ ਵਿੱਚ 90% ਉਹ ਭਈਏ ਹਨ ਜੋ ਟੁੱਟੀ ਭੱਜੀ ਪੰਜਾਬੀ ਬੋਲਦੇ ਸਨ ਅਤੇ ਆਪਣੇ ਆਪ ਨੂੰ ਪੰਜਾਬੀ ਬਣ ਕੇ ਪ੍ਰਦਰਸ਼ਿਤ ਕਰ ਰਹੇ ਸਨ। ਅਤੇ ਸਭ ਤੋਂ ਖਤਰਨਾਕ ਗੱਲ, ਭਈਏ ਸਰਦਾਰ ਵਾਲੀ ਪੱਗ ਬੰਨ ਕੇ ਆਪਣੇ ਆਪ ਨੂੰ ਸਰਦਾਰ ਹੋਣ ਦਾ ਦਾਅਵਾ ਕਰਦੇ ਸਨ ਅਤੇ ਮੂੰਹ ਵਿੱਚ ਮੁੱਠੀਆਂ ਭਰ ਕੇ ਜ਼ਰਦਾ ਅਤੇ ਗੁਟਕਾ ਲਈ ਫਿਰਦੇ ਸਨ। ਉਹਨਾਂ ਵਿੱਚੋਂ ਇੱਕ ਵੀ ਬੰਦਾ ਸਿੱਧੀ ਪੰਜਾਬੀ ਨਹੀਂ ਬੋਲ ਪਾ ਰਿਹਾ ਸੀ। ਮਲੇਰਕੋਟਲਾ ਉਹ ਧਰਤੀ ਹੈ ਜਿੱਥੇ 1947 ਦੇ ਬਟਵਾਰੇ ਦੇ ਸਮੇਂ ਦੇ ਵਿੱਚ ਵੀ ਦੰਗਾ ਨਹੀਂ ਸੀ ਹੋਇਆ, ਪਰ ਹੁਣ ਮੈਨੂੰ ਲੱਗਦਾ ਪੰਜਾਬ ਦਾ RSS ਸਪੋਰਟਡ ਜਾਂ ਇਹ ਕਹਿ ਲਵੋ ਹਿੰਦੂਆਂ ਦੀ ਝੂਠ ਖਾਣ ਵਾਲਾ ਮੁੱਖ ਮੰਤਰੀ ਇਹ ਪ੍ਰਕਾਸ਼ ਸਿੰਘ ਬਾਦਲ ਇਸ ਕੰਮ ਨੂੰ RSS ਨਾਲ ਮਿਲ ਕੇ ਨੇਪਰੇ ਚੜਾ ਦੇਵੇਗਾ, ਜੋ ਕਿ RSS ਚਾਹੁੰਦੀ ਹੀ ਹੈ ਕਿ ਮਲੇਰਕੋਟਲੇ ਵਿੱਚ ਬਹੁ ਗਿਣਤੀ ਮੁਸਲਮਾਨ ਹੋਣ ਕਰਕੇ ਸਿੱਖਾਂ ਤੋਂ ਕੋਈ ਅਜਿਹਾ ਕੰਮ ਕਰਵਾਇਆ ਜਾਏ ਕਿ ਮੁਸਲਮਾਨ ਅਤੇ ਸਿੱਖ ਆਪਸ ਵਿੱਚ ਲੜ ਪੈਣ ਅਤੇ ਇਹ ਕਾਇਰ ਲੋਕ ਸਿੱਖਾਂ ਦੇ ਧਰਮ ਸਥਾਨਾਂ ਤੇ ਹਮਲੇ ਕਰਕੇ ਮੁਸਲਮਾਨਾਂ ਦੇ ਨਾਮ ਲਗਾ ਦੇਣ ਅਤੇ ਪੰਜਾਬ ਵਿੱਚ ਸਿੱਖ ਮੁਸਲਮਾਨ ਭਾਈਚਾਰੇ ਨੂੰ ਕਮਜ਼ੋਰ ਕਰਕੇ ਇਹ ਆਪਣਾ ਹਿੰਦੂਵਾਦੀ ਅਕਸ ਸਿੱਖਾਂ ਦੇ ਮਨ ਵਿੱਚ ਛਾਪ ਸਕਣ। ਇਸ ਮੇਲ ਰਾਹੀਂ ਮੈਂ ਸਿਰਫ ਤੇ ਸਿਰਫ ਇਹੀ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਮੁਸਲਮਾਨ ਨਾਮ ਮਾਤਰ ਹੋਣ ਕਰਕੇ ਅਸੀਂ ਇਹਨਾਂ RSS ਦੇ ਸਰਕਾਰ ਸਪੋਰਟਡ ਗੁੰਡਿਆਂ ਦਾ ਪੰਜਾਬ ਵਿੱਚ ਮੁਕਾਬਲਾ ਨਹੀਂ ਕਰ ਸਕਦੇ। ਇਹ ਗੱਲ ਬਹੁ ਗਿਣਤੀ ਸਮਾਜ ਮਤਲਬ ਸਿੱਖਾਂ ਨੂੰ ਹੀ ਸੋਚਣੀ ਪਵੇਗੀ ਕਿਵੇਂ ਇਹਨਾਂ ਨੂੰ ਰੋਕਣਾ ਹੈ। ਹਾਂ, ਮੈਂ ਨੂਰਾ ਹੋਣ ਦੇ ਨਾਤੇ ਆਪਣੀ ਜਿੰਨੀ ਕੁ ਬੰਦੀ ਬੈਕ ਸਪੋਰਟ ਜ਼ਰੂਰ ਰੱਖਾਂਗਾ ਸਿੱਖਾਂ ਦੇ ਪਿੱਛੇ। ਧੰਨਵਾਦ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਜੀ। ਇਹ ਵੀ ਉਹਨਾਂ ਨੇ ਬੜੀ ਆਪਣੱਤ ਦੇ ਨਾਲ ਲਿਖਤ ਲਿਖੀ ਹੈ। ਮੈਂ ਉਹਨਾਂ ਦੇ ਅਖੀਰਲੇ ਵਰਡ ਤੋਂ ਸ਼ੁਰੂ ਕਰਾਂ। ਸ਼ਾਇਦ ਬਹੁਤ ਸਾਰੇ ਦਰਸ਼ਕਾਂ ਨੂੰ ਇਹ ਗੱਲ ਨਾ ਸਮਝ ਆਈ ਹੋਏ, ਕੁਛ ਨੂੰ ਜ਼ਰੂਰ ਆਈ ਹੋਏਗੀ ਜੀ ਕਿ ਮੈਂ ਨੂਰਾ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰ ਰਿਹਾ ਜੀ। ਉਹਨਾਂ ਦਾ ਇੱਕ ਇਤਿਹਾਸ ਹੈ ਨੂਰਾ ਨਾਂ ਦਾ, ਕਿਉਂਕਿ ਜਦੋਂ 10ਵੇਂ ਪਾਤਸ਼ਾਹ ਨੇ ਮਾਛੀਵਾੜੇ ਚੋਂ ਨਬੀ ਖਾਨ ਗਨੀ ਖਾਨ ਭਰਾ ਉਹਨਾਂ ਨੂੰ ਸੁਰੱਖਿਅਤ, ਬਾਕੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦੇ ਨਾਲ ਉੱਚ ਦਾ ਪੀਰ ਰੂਪ ਦੇ ਵਿੱਚ ਲਿਆਏ ਤੇ ਫਿਰ ਰਾਏਕੋਟ ਰਾਏ ਕੱਲੇ ਦੇ ਕੋਲ ਗੁਰੂ ਸਾਹਿਬ ਰੁਕੇ। ਉਸਨੇ ਜਿਹੜਾ ਸੂਬਾ ਸਰਹੰਦ ਦੀ ਦੁਸ਼ਮਣੀ ਮੁੱਲ ਲੈ ਕੇ ਵੀ ਗੁਰੂ ਸਾਹਿਬ ਨੂੰ ਜਿਹੜਾ ਬੜੇ ਸਤਿਕਾਰ ਦੇ ਨਾਲ ਰੱਖਿਆ ਤੇ ਫਿਰ ਉਸ ਦਾ ਹੀ ਰਾਏ ਕੱਲੇ ਦਾ ਨੌਕਰ ਜਾਂ ਜਿਹਨੂੰ ਅਸੀਂ ਕਈ ਵਾਰ ਮਾਹੀ ਵੀ ਕਹਿੰਦੇ ਆ, ਜਿਹੜਾ ਕਿ ਡੰਗਰ ਵੀ ਚਾਰਦਾ ਪਰ ਉਹ ਇੱਕ ਇਤਬਾਰੀ ਹੁੰਦਾ ਘਰ ਦਾ, ਉਹਦਾ ਨਾਂ ਨੂਰਾ ਸੀ, ਨੂਰਾ ਮਾਹੀ ਜੀ। ਸੋ ਉਸ ਨੂੰ ਰਾਏ ਕੱਲੇ ਨੇ ਸਰਹੰਦ ਭੇਜਿਆ ਕਿਉਂਕਿ ਇਹ ਅੰਦਾਜ਼ਾ ਹੋ ਗਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਰੋਪੜ ਦਾ ਜਿਹੜਾ ਪੁਲਿਸ ਇੰਚਾਰਜ ਸੀ ਉਸ ਜ਼ਮਾਨੇ 'ਚ ਕੋਈ ਹੋਰ ਨਾਂ ਕਹਿੰਦੇ ਸੀ, ਉਹਨੇ ਉਹਨਾਂ ਨੂੰ ਸਰਹੰਦ ਪਹੁੰਚਾ ਦਿੱਤੇ ਜੀ। ਸੋ ਉਹਨੂੰ ਭੇਜਿਆ ਗਿਆ ਵੀ ਤੂੰ ਦੱਸ ਵੀ ਉਹਨਾਂ ਦੇ ਨਾਲ ਕੀ ਵਾਪਰਿਆ, ਕੀ ਹੈ ਉੱਥੇ, ਕੀ ਹੋਇਆ। ਸੋ ਉਹ ਜਿਹੜਾ ਨੂਰਾ ਮਾਹੀ ਹੈ ਉਹ ਸਰਹੰਦ ਦੇ ਵਿੱਚ ਪਹੁੰਚਦਾ ਹੈ ਔਰ ਜੋ ਉਹਨੂੰ ਸਾਰੀ ਖਬਰ ਕਿ ਕਿਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ, ਕਿਵੇਂ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ, ਤੇ ਉਹ ਜਦੋਂ ਤੱਕ ਸਾਰੀ ਖਬਰ ਕੁਛ ਦਿਨਾਂ 'ਚੋਂ ਸਾਰੀ ਖਬਰ ਕੱਢਦਾ, ਜੋ ਲੋਕ ਤਰਾ ਕਰਦੇ ਨੇ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਇਸ ਜ਼ੁਲਮ ਤੋਂ ਕਿ ਵੀ ਇੰਨਾ ਵੱਡਾ ਜ਼ੁਲਮ ਇਹਨਾਂ ਮਾਸੂਮ ਬੱਚਿਆਂ ਤੇ, ਔਰ ਉਹ ਵਾਪਸ ਪਹੁੰਚਦਾ ਨੂਰਾ ਮਾਹੀ। ਔਰ ਉਦੋਂ ਜਦੋਂ ਸ਼ਾਮ ਤੱਕ ਪਹੁੰਚਦਾ ਉਦੋਂ ਰਹਿ ਰਾਸ ਦੇ ਪਾਠ ਦਾ ਸਮਾਂ, ਸੂਰਜ ਛੁਪਣ ਦੇ ਨੇੜੇ ਹੈ ਕਿਉਂਕਿ ਉਦੋਂ ਮੋਸਟਲੀ ਜਿਹੜੀ ਜਰਨੀ ਹੁੰਦੀ ਸੀ ਉਹ ਸੂਰਜ ਚੜ੍ਹਨ ਦੇ ਨਾਲ ਹੀ, ਚੜ੍ਹਨ ਤੋਂ ਪਹਿਲਾਂ ਹੁੰਦੀ ਸੀ ਤਾਂ ਸੂਰਜ ਛਪਣ ਤੱਕ ਆਪਣੇ ਟਿਕਾਣੇ ਪਹੁੰਚਣ ਦਾ ਹੁੰਦਾ ਸੀ ਕਿ ਰਾਤ ਹਨੇਰੇ ਤੋਂ ਪਹਿਲਾਂ ਪਹੁੰਚ ਜਾਓ ਜੀ। ਔਰ ਉੱਥੇ ਫਿਰ ਸੰਗਤ ਬੈਠੀ ਹੈ, ਦੀਵਾਨ ਜਿਹੜਾ ਹੈ ਉਹਦੇ 'ਚ ਬਾਹਰ ਹੀ ਜੰਗਲ ਦੇ ਵਿੱਚ ਹੀ। ਸੋ ਨੂਰਾ ਜਿਹੜਾ ਉਹ ਰੋ ਕੇ ਜ਼ਾਰੋ ਜ਼ਾਰ ਉਹ ਸਾਰੀ ਕਹਾਣੀ ਨੂੰ ਸੁਣਾਉਂਦਾ ਹੈ। ਸੰਗਤ ਵੀ ਜ਼ਾਰੋ ਜ਼ਾਰ ਰੋ ਰਹੀ ਜੀ ਔਰ 10ਵੇਂ ਪਾਤਸ਼ਾਹ ਗੰਭੀਰ ਮੁਦਰਾ 'ਚ ਬੈਠੇ ਉਹ ਸਭ ਸੁਣ ਰਹੇ ਨੇ। ਉਹਨੇ ਦੱਸਿਆ ਵੀ ਕਿਵੇਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਸਿੱਖੀ ਅਣਖ ਦੇ ਲਈ ਉਹਨਾਂ ਨੇ ਕੰਧ 'ਚ ਚੜਾਉਣ ਦਾ ਹੁਕਮ ਦਿੱਤਾ, ਉਹ ਕਿਵੇਂ ਸਾਬਤ ਕਦਮਾਂ ਦੇ ਨਾਲ ਉਹਨਾਂ ਨੇ ਸਿੱਖੀ ਦੀ ਰੱਖ ਵਿਖਾਈ ਔਰ ਕਿਵੇਂ ਉਹਨਾਂ ਨੇ ਜਿਹੜਾ ਆਪਣੇ ਧਰਮ ਦੇ ਉੱਤੋਂ
ਧਰਮ ਦੀ ਨੂੰ ਕਾਇਮ ਰੱਖਣ ਦੇ ਲਈ ਸ਼ਹਾਦਤ ਦਾ ਜਾਮ ਪੀਤਾ। ਔਰ ਜਿਉਂ ਹੀ ਉਹ ਸਾਰੇ ਔਰ ਮਾਤਾ ਜੀ ਕਿਵੇਂ ਸ਼ਹੀਦ ਹੋਏ, ਜਿਉਂ ਹੀ ਉਹ ਕਹਾਣੀ ਆਪਣੀ ਸਾਰੀ ਉਸ ਸਟੋਰੀ ਨੂੰ ਮੁਕਾਉਂਦਾ ਹੈ ਤੇ 10ਵੇਂ ਪਾਤਸ਼ਾਹ ਤੀਰ ਦੇ ਨਾਲ ਜ਼ਮੀਨ ਚੋਂ ਕਾਈ ਦਾ ਬੂਟਾ ਜਿਹੜਾ ਕਿ ਵਾਈਲਡ ਗ੍ਰਾਸ ਹੁੰਦੀ ਹੈ ਉਹਨੂੰ ਪੁੱਟ ਕੇ ਕਹਿੰਦੇ ਨੇ ਮੁਗਲਿਆ ਰਾਜ ਦੀ ਜੜ ਪੁੱਟੀ ਗਈ ਜੀ ਕਿ ਇਹ ਜਿਹੜਾ ਜਿੱਥੇ ਇੰਨਾ ਜ਼ੁਲਮ ਹੋਏ। ਹਾਲਾਂ ਜਦੋਂ ਉਹਨਾਂ ਦੇ ਵੱਡੇ ਬੇਟੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਤੇ ਉਹ ਖੁਸ਼ੀ ਦਾ ਜਕਾਰਾ ਛੱਡਦੇ ਨੇ। ਉਹ ਮੁਕਾਬਲਾ ਹੈ ਜੀ ਜੀ ਬਰਾਬਰ ਦੀ ਲੜਾਈ ਹੈ ਔਰ ਤੁਹਾਡੇ ਪੁੱਤਰ ਜਿਹੜੇ ਨੇ ਉਹ ਜੂਝ ਕੇ ਸ਼ਹੀਦ ਹੁੰਦੇ ਨੇ। ਉਹ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਬੇਟੋਂ ਕੀ ਜਾਨ ਧਰਮ ਕੀ ਖਾਤਰ ਫਿਦਾ हुई जी कि मैं निरंकार ਦਾ शुक्रगुजार ਹਾਂ कि आया हूँ चमकौर से मैं सुर्ख रूह होकर। पर ਇੱਥੇ ਜ਼ੁਲਮ ਇਸ ਕਦਰ ਉਹਨਾਂ ਨੇ ਕਿਹਾ ਜੀ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸੋ ਇਹ ਉਹ ਉਹਨਾਂ ਦਾ ਨਾਂ ਨੂਰਾ ਸੀ। ਸੋ ਉਹ ਵੀ ਇੱਕ ਖਬਰ ਪਹੁੰਚਾਉਣ ਵਾਲਾ ਸੀ, ਦੇਣ ਵਾਲਾ ਸੀ। ਸੋ ਇਹਨਾਂ ਨੇ ਇੱਥੋਂ ਸ਼ੁਰੂ ਕੀਤਾ ਕਿ ਭਾਈ ਮੈਂ ਤਾਂ ਨੂਰੇ ਦੇ ਆਪਣਾ ਫਰਜ਼ ਪੂਰਾ ਕਰ ਰਿਹਾ। ਔਰ ਜਿਹੜੀ ਗੱਲ ਵੱਲ ਇਹਨਾਂ ਨੇ ਇਸ਼ਾਰਾ ਕੀਤਾ ਹੈ, ਬੇਸ਼ੱਕ ਇੰਡੀਅਨ ਮੀਡੀਆ ਨੇ ਬਹੁਤ ਸਾਰਾ ਉਸ ਖਬਰ ਨੂੰ ਗਾਇਬ ਕੀਤਾ, ਪਰ ਫੇਸਬੁੱਕ ਤੇ ਇੱਕ ਫੋਟੋ ਆਈ ਕਿ ਕਿਵੇਂ ਮਲੇਰਕੋਟਲਾ ਸ਼ਹਿਰ 'ਚ RSS ਦੇ ਜਿਹੜੇ ਵਲੰਟੀਅਰ ਨੇ ਜਿਨ੍ਹਾਂ ਨੇ ਪੂਰੀਆਂ ਉਹ ਖਾਕੀ ਨਿੱਕਰ ਪਾਈ ਹੋਈ ਹੈ ਔਰ ਪੂਰਾ ਉਸ ਕਿਸਮ ਦਾ ਕਰਕੇ ਉਹ ਮਲੇਰਕੋਟਲੇ 'ਚੋਂ ਮਾਰਚ ਕਰ ਰਹੇ ਨੇ। ਹੁਣ ਨਾ ਤਾਂ ਮਲੇਰਕੋਟਲੇ 'ਚ ਉਹਨਾਂ ਦੀ ਕੋਈ ਕਨਵੈਨਸ਼ਨ ਸੀ, ਜੇ ਹੋਏ ਵੀ ਰੱਖਣ ਦਾ ਮਤਲਬ ਨਹੀਂ ਹੈ ਕਿ ਉੱਥੇ ਬਹੁਗਿਣਤੀ ਉਹ ਇੱਕ ਮੁਸਲਮਾਨ ਬਹੁਗਿਣਤੀ ਸ਼ਹਿਰ ਹੈ। ਔਰ ਜਿਵੇਂ ਉਹਨਾਂ ਨੇ 1947 ਦੀ ਗੱਲ ਕੀਤੀ ਕਿ 47 'ਚ ਵੀ ਜਿੱਥੇ ਦੋਵੇਂ ਪਾਸੇ ਪਾਗਲਪਨ ਸੀ, ਪੂਰਬੀ ਪੰਜਾਬ 'ਚ ਵੀ ਲਹਿੰਦੇ ਪੰਜਾਬ 'ਚ ਵੀ, ਉਦੋਂ ਵੀ ਮਲੇਰਕੋਟਲੇ ਵੱਲ ਕਿਸੇ ਨੇ ਅੱਖ ਚੁੱਕ ਕੇ ਨਹੀਂ ਦੇਖੀ। ਉਹਦਾ ਕਾਰਨ ਇਹ ਸੀ ਵੀ ਸਿੱਖਾਂ ਨੂੰ ਕਦੇ ਨਹੀਂ ਸੀ ਭੁੱਲਿਆ ਕਿ ਜਦੋਂ ਜਿਸ ਸਰਹੰਦ ਦੇ ਉਸ ਅਸੀਂ ਜ਼ੁਲਮੀ ਵਜ਼ੀਰ ਖਾਨ ਸੁੱਚਾਨੰਦ ਦੀ ਗੱਲ ਕੀਤੀ ਹੈ, ਸੁੱਚਾਨੰਦ ਪ੍ਰਾਈਮ ਮਿਨਿਸਟਰ ਸੀ, ਵਜ਼ੀਰ ਖਾਨ ਜਿਹੜਾ ਉਹਦਾ ਸੂਬੇਦਾਰ ਸੀ। ਜੇ ਵਜ਼ੀਰ ਖਾਨ ਦੇ ਇੱਕ ਸਟੇਜ ਦੇ ਉੱਤੇ ਨਵਾਬ ਮਲੇਰਕੋਟਲਾ ਜਿਹੜਾ ਸੀ ਉਸ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਸ਼ੇਰ ਮੁਹੰਮਦ ਖਾਨ ਉਹਨੇ ਖਲੋ ਕੇ ਕਿਹਾ, ਉਹਨਾਂ ਨੇ ਕਿਹਾ ਜੀ ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਕੂਮਤ ਦੇ ਖਿਲਾਫ ਬਗਾਵਤ ਕੀਤੀ ਹੈ, ਮੇਰਾ ਭਰਾ ਵੀ ਮਾਰਿਆ ਉਹਨਾਂ ਨੇ, ਮੈਂ ਉਹਨਾਂ ਦੇ ਖਿਲਾਫ ਲੜਨ ਲਈ ਕਿਤੇ ਵੀ ਜਾਣ ਨੂੰ ਤਿਆਰ ਹੈ, ਪਰ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਇਹ ਤਾਂ ਗੁਰੂ ਸਾਹਿਬ ਦੇ ਇਹਨਾਂ ਦਾ ਇੰਨਾ ਹੀ, ਇਹ ਤਾਂ ਸ਼ੀਰਖੋਰ ਬੱਚੇ ਨੇ, ਦੁੱਧ ਪੀਣ ਵਾਲੇ ਬੱਚੇ ਨੇ, ਇਹਨਾਂ ਦਾ ਇਹੀ ਕਸੂਰ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਨੇ, ਲੇਕਿਨ ਇਹਨਾਂ ਨੇ ਕੋਈ ਬਗਾਵਤ ਨਹੀਂ ਕੀਤੀ ਹੋਈ ਜੀ। ਔਰ ਇਹ ਠੀਕ ਨਹੀਂ ਹੈ ਜੋ ਤੁਸੀਂ ਇਹ ਕਰ ਰਹੇ ਹੋ, ਇਹਨਾਂ ਦੇ ਉੱਤੇ ਫਤਵਾ ਨਹੀਂ ਦਿੱਤਾ, ਇਹ ਇਸਲਾਮ ਦੇ ਖਿਲਾਫ ਹੈ, ਇਸਲਾਮ ਦੀਆਂ ਟੀਚਿੰਗਸ ਦੇ ਖਿਲਾਫ ਹੈ। ਲੇਕਿਨ ਉਹ ਜਿਹੜਾ ਬੈਠਾ ਸੀ ਸੱਪ ਖੜਪਾ ਸੁੱਚਾਨੰਦ ਪ੍ਰਾਈਮ ਮਿਨਿਸਟਰ ਹਿੰਦੂ ਜੀ, ਉਹਨੇ ਕਿਹਾ ਜੀ ਇੱਕ ਮਿੰਟ, ਉਹਨੇ ਫਿਰ ਸਾਹਿਬਜ਼ਾਦਿਆਂ ਨੂੰ ਕਿਹਾ ਜੀ ਤੁਸੀਂ ਕੀ ਕਰੋਗੇ ਜੇ ਤੁਹਾਨੂੰ ਛੱਡ ਦਈਏ। ਉਹਨਾਂ ਨੇ ਅਣਖੀ ਜਵਾਬ ਹੀ ਦੇਣਾ ਸੀ ਕਿ ਅਸੀਂ ਤੁਹਾਡੇ ਖਿਲਾਫ ਲੜਾਂਗੇ, ਜੇ ਅਸੀਂ ਫੜੇ ਗਏ ਫਿਰ ਅਸੀਂ ਆਜ਼ਾਦ ਹੋਵਾਂਗੇ, ਅਸੀਂ ਹਥਿਆਰ ਇਕੱਠੇ ਕਰਾਂਗੇ, ਅਸੀਂ ਉਹੀ ਕਰਾਂਗੇ ਜੋ ਸਾਡੇ ਪਿਤਾ ਨੇ ਕੀਤਾ, ਜੋ ਸਾਡੇ ਦਾਦਾ ਜੀ ਨੇ ਕੀਤਾ ਜੀ। ਉਹਨੇ ਕਿਹਾ ਆ ਦੇਖ ਲਓ ਅੱਜ ਅਜੇ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਹੁੰਦੇ ਤੇ ਜਿੱਦਣ ਇਹ ਗੁਰੂ ਗੋਬਿੰਦ ਸਿੰਘ ਵਾਂਗ ਬਣ ਗਏ। ਸੋ ਜ਼ਾਹਰ ਹੈ ਵੀ ਇਹ ਗੱਲ ਸਿੱਖਾਂ ਨੂੰ ਕਦੇ ਨਹੀਂ ਸੀ ਭੁੱਲੀ ਕਿ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਸੀ, ਉਹਨੂੰ ਅਸੀਂ ਹਾਂ ਦਾ ਨਾਰਾ ਕਹਿੰਦੇ ਜੀ। ਔਰ 47 ਦੇ ਪਾਗਲਪਨ ਦੇ ਦੌਰ 'ਚ ਵੀ ਸਿੱਖਾਂ ਨੂੰ ਇਹ ਗੱਲ ਯਾਦ ਰਹੀ ਕਿ ਨਹੀਂ ਭਾਈ ਇਸ ਸ਼ਹਿਰ ਦੇ ਕਿਸੇ ਨੂੰ ਨੁਕਸਾਨ ਨਹੀਂ। ਹਾਲਾਂ ਇਹ ਨਹੀਂ ਹੈ ਵੱਡੇ ਘੱਲੂਘਾਰੇ ਵੇਲੇ ਉਸ ਵੇਲੇ ਦਾ ਜਿਹੜਾ ਨਵਾਬ ਸੀ ਮਲੇਰ ਉਹਦਾ ਰੋਲ ਪੋਜ਼ਿਟਿਵ ਨਹੀਂ ਸੀ, ਉਹ ਅਬਦਾਲੀ ਦੇ ਨਾਲ ਰਲ ਗਿਆ ਸੀ, ਲੇਕਿਨ ਇਹਦੇ ਬਾਵਜੂਦ 47 ਦੇ ਦੌਰ 'ਚ ਵੀ ਉਹ ਗੱਲ ਯਾਦ ਸੀ। ਤੇ ਅੱਜ ਜੇ RSS ਦਾ ਇਹ ਟੋਲਾ ਇਹੋ ਜਿਹੀਆਂ ਹਰਕਤਾਂ ਇੱਥੇ ਕਰ ਰਿਹਾ, ਸੋ ਜ਼ਾਹਰ ਹੈ ਜਿਵੇਂ ਉਹਨਾਂ ਨੇ ਕਿਹਾ ਵੀ ਸਿੱਖ ਮੁਸਲਮਾਨ ਫਸਾਦ ਕਰਵਾਉਣਾ ਚਾਹੁੰਦਾ ਔਰ ਫਿਰ ਸਿੱਖਾਂ ਦੇ ਗੁਰਦੁਆਰਿਆਂ ਤੇ ਅਟੈਕ ਕਰ ਦੇਣਗੇ, ਕਹਿਣਗੇ ਜੀ ਮੁਸਲਮਾਨਾਂ ਨੇ ਕੀਤਾ, ਜਿਵੇਂ ਉਹਨਾਂ ਨੇ ਹੈਦਰਾਬਾਦ ਦੇ ਵਿੱਚ ਕੀਤਾ। ਉਦੋਂ ਮੋਦੀ ਜਿੱਤਿਆ ਤੇ ਨਾਲ ਹੀ ਅਗਲੇ ਦਿਨ ਹੋਇਆ ਕਿ ਜੀ ਨਿਸ਼ਾਨ ਸਾਹਿਬ ਨੂੰ ਅੱਗ ਲਾਤੀ, ਇੱਕ ਵੋਟਰ ID ਮੁਸਲਮਾਨ ਦੀ ਰੱਖਤੀ, ਫਿਰ ਜਿਹੜੇ ਉੱਥੇ ਸਿੱਖ ਸੀ ਉਹਨਾਂ ਨੇ ਵੀ ਕੋਈ ਅਕਲ ਤੋਂ ਕੰਮ ਨਹੀਂ ਲਿਆ, ਉਹਨਾਂ ਨੇ ਅਟੈਕ ਸ਼ੁਰੂ ਕਰਤੇ। ਸੋ ਇਹੋ ਜਿਹਾ ਜਿਹੜਾ ਵਰਤਾਰਾ ਕਰਨ ਦੇ ਲਈ ਇਹਨਾਂ ਦਾ ਕੋਈ ਨਾ ਕੋਈ ਜ਼ਰੂਰ ਸਾਜ਼ਿਸ਼ ਹੈ, ਨਹੀਂ ਤਾਂ ਕੋਈ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਉਹਨਾਂ 'ਚ ਸਿੱਖ ਵੀ ਨਹੀਂ ਸੀ, 90% ਭਈਏ ਟੁੱਟੀ ਭੱਜੀ ਪੰਜਾਬੀ ਔਰ ਜਾਲੀ ਸਿੱਖ ਵੀ ਬਣਾਏ ਹੋਏ, ਹਾਲਾਂ ਬਹੁਤੇ ਟੋਪੀਆਂ ਵਾਲੇ ਨੇ ਪਰ 2-4 ਕਾਲੀਆਂ ਪੱਗਾਂ ਬੰਨੀਆਂ ਹੋਈਆਂ। ਔਰ ਉਹਨਾਂ ਦੇ ਕਹਿਣ ਮੁਤਾਬਕ ਹੈ ਵੀ ਮੂੰਹ 'ਚ ਜ਼ਰਦਾ ਹੈ ਤੇ ਗੁਟਖਾ ਜਿਹੜਾ ਤੰਬਾਕੂ ਹੈ, ਚਿਊਏਬਲ ਤੰਬਾਕੂ, ਉਹ ਉਹਨਾਂ ਨੇ ਦੱਬੇ ਹੋਏ ਨੇ ਔਰ ਟੁੱਟੀ ਭੱਜੀ ਪੰਜਾਬੀ ਹਿੰਦੀ ਬੋਲਣ ਵਾਲੇ। ਸੋ ਇਹ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਹੈ ਕਿ ਵੀ ਇਹ ਸਭ ਬਾਦਲ ਦੀ ਸਰਪ੍ਰਸਤੀ ਥੱਲੇ ਕਰ ਰਹੇ ਨੇ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜੀ ਅਸੀਂ ਤਾਂ ਹੈ ਹੀ ਨਹੀਂ, ਪੰਜਾਬ 'ਚ ਬਹੁਤ ਛੋਟੀ ਗਿਣਤੀ ਹੈ, ਇਹ ਹੁਣ ਸਿੱਖਾਂ ਦਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਮਹਿਫੂਜ਼ ਰੱਖਣਾ ਹੈ, ਕਿਵੇਂ ਇਸ ਚਾਲ ਤੋਂ ਜਿਹੜਾ ਹੈ ਕਿ ਜੋ RSS ਵਾਲੇ ਖੇਡ ਸਕਦੇ ਨੇ ਉਸ ਤੋਂ ਕਰਨਾ। ਅਸੀਂ ਬਿਲਕੁਲ ਸਮਝਦੇ ਹਾਂ ਕਿ ਜਿੰਨਾ ਕੁ ਸਾਡੇ ਕੋਲ ਰਿਸੋਰਸ ਨੇ, ਸਾਡੇ ਕੋਲ ਆਵਾਜ਼ ਹੈ, ਕਲਮ ਹੈ ਜਾਂ ਜੋ ਵੀ ਹੈ, ਅਸੀਂ ਇਸ ਪਾਰਟ ਨੂੰ ਹਾਈਲਾਈਟ ਕੀਤਾ ਵੀ ਹੈ। ਮੈਂ ਆਪਣੇ ਟਾਕ ਸ਼ੋਅ 'ਚ ਇਮੀਡੀਏਟਲੀ
ਜਦੋਂ ਫੋਟੋ ਦੇਖੀ ਸੀ ਉਸ ਗੱਲ ਨੂੰ ਕੀਤਾ। ਸੋ ਇਹਨਾਂ ਦੇ ਵੀ ਈਮੇਲ ਆਇਆ, ਕਾਫੀ ਦਿਨ ਹੋ ਗਏ ਨੇ। ਸੋ ਅਸੀਂ ਇਹਨਾਂ ਦਾ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ਼ਾਰਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।